ਗੱਲਾਂ ਆ ਪਤਾ ਨਹੀਂ ਲੱਗਿਆ, ਬਸ ਗੁੱਸੇ ਜੋ ਹੋ ਗਿਆ। ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ? ਆਪ ਮਾਰਿਆ, ਕੋਈ ਨਾਲ ਨਹੀਂ। ਫਿਰ ਇਹ ਮਾਨਸਾ ਕਿਵੇਂ ਲੈ ਕੇ ਆਏ ਤੁਸੀਂ? ਪਰ ਵਿਆਹ ਕਰਨ ਇੱਕ ਜਿਹੜੇ ਇੱਕ ਜੋ ਰੂਲਸ ਆ ਬਣਾਏ ਹੋਏ ਕਰਦੀ ਸੀ ਹਸਪਤਾਲਾਂ 'ਚ। ਹੁਣ 2 ਸਾਲ ਹੋ ਗਏ, ਹੁਣ ਕੰਮ ਤੇ ਲੱਗੀ ਸੀ। ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਏ ਨੂੰ, ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ। ਪਹਿਲਾਂ ਤਾਂ 2-2.5 ਸਾਲ ਲਾ ਕੇ ਗਈ। ਆਂਢੀਆਂ ਗੁਆਂਢੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ। ਮੇਰੇ ਘਰ ਦਾ ਹਾਲ ਜਾ ਕੇ ਦੇਖੋ, ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਕਰਕੇ ਹੋਇਆ। ਤੇ ਪੜ੍ਹਾਈ ਕਰਦਾ ਸੀ? ਹਾਂਜੀ। ਕਿਹੜੀ ਕਲਾਸ 'ਚ ਪੜ੍ਹਦਾ ਸੀ? ਐਤਕੀ ਪਹਿਲੀ ਕਲਾਸ 'ਚ ਹੋਣਾ ਸੀ। ਇਹਦੀ ਜਿਹੜੀ ਭੂਆ ਹੈ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ, ਜਿਸ ਦਾ ਨਾਮ ਹੈਗਾ ਵੀਰਪਾਲ ਕੌਰ, ਪਤਨੀ ਹਰਦੀਪ ਸਿੰਘ। ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਹੈ ਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਸ ਵਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣ ਹੈ ਉਹਦੇ ਵਿੱਚ, ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ ਉਹਨੇ। ਸਰ ਕਿਸ ਤਰ੍ਹਾਂ ਇਹਨਾਂ ਨੇ ਕਤਲ ਨੂੰ ਅੰਜਾਮ ਦਿੱਤਾ ਬੱਚੇ ਨੂੰ? ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ, ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ, ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾਂ ਨੂੰ ਲਾਸ਼ ਦਿੱਤੀ ਜਾਏਗੀ। ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ, ਫਿਰ ਕੜੀਆਂ ਜੋੜਨਗੀਆਂ ਪੂਰੀਆਂ। ਸਰ ਜਿਹੜੀ ਬੱਚੇ ਦੀ ਮਾਂ ਗ੍ਰਿਫਤਾਰ ਕਰ ਲਈ ਹੈ, ਕੀ ਹੈ ਕੀ ਹੈ? ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੂੰ ਲੱਗਾ ਕਿ ਮੇਰੇ ਵਿੱਚ ਰਚਣ ਹੈ ਜਿਹੜਾ ਮੇਰਾ ਆਪਣਾ ਕੋਈ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ, ਉਹਦੇ ਤਹਿਤ ਹੀ ਇਹਨੇ ਇਸ ਚੀਜ਼ ਨੂੰ ਜਿਹੜੀ ਘਟੀਆ ਮਨਸ਼ਾ ਜਿਹੜੀ ਰੱਖ ਕੇ ਉਹਨੇ ਘਿਨਾਉਣਾ ਕੰਮ ਕੀਤਾ। ਇਹਦੇ ਵਿੱਚ ਇਸ ਤਫਤੀਸ਼ ਹਾਲੇ ਜਾਰੀ ਹੈ, ਹਾਲੇ ਇਸ ਤੇ ਗਾਂਹ ਨਹੀਂ ਕੁਝ ਹੋਇਆ। ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰ ਦਿਆਂਗੇ ਜੋ ਵੀ ਸਾਹਮਣੇ। ਕੋਈ ਗ੍ਰਿਫਤਾਰੀ ਹੋਈ ਹੈ? ਨਹੀਂ ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ, ਇਹਨੂੰ ਗ੍ਰਿਫਤਾਰ ਕਰ ਲਿਆ। ਟੋਆ ਪੱਟ ਕੇ ਦੱਬਤਾ ਸੀ, ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ 'ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਕੇ ਵੀ ਮਰਨਾ। ਸਹੁਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ। ਐਂ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ, ਉਹਦੀ ਵੀ ਹੋ ਜੂਗੀ, ਤੇ ਮਰ ਜੂਗਾ ਤਾਂ ਖਹਿੜਾ ਛੁੱਟ ਜੂਗਾ। ਐਂ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ? ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ। ਜਦੋਂ ਛੋਟਾ ਜਿਹਾ ਹੁੰਦਾ ਸੀ ਘਰ ਵਾਲਾ ਨਸ਼ੇ ਕਰਦਾ ਸੀ, ਕਦੇ ਸਹੁਰੇ ਨੇ ਹਾਲ ਨਹੀਂ ਪੁੱਛਿਆ, ਕਦੇ ਨਣਦਾਂ ਨੇ ਨਹੀਂ ਪੁੱਛਿਆ। ਮਾਸੂਮ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀਗਾ ਨਾ ਜਦ ਤੁਸੀਂ ਕਦਮ ਚੱਕਿਆ? ਪਤਾ ਨਹੀਂ ਲੱਗਿਆ, ਬਸ ਗੁੱਸੇ ਜੋ ਹੋ ਗਿਆ। ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ? ਆਪ ਮਾਰਿਆ, ਕੋਈ ਨਾਲ ਨਹੀਂ ਸੀ। ਫਿਰ ਇੱਥੇ ਮਾਨਸਾ ਕਿਵੇਂ ਲੈ ਕੇ ਆਏ ਤੁਸੀਂ? ਮਾਨਸਾ ਮੈਂ ਬੱਸ ਤੇ ਲੈ ਕੇ ਆਈ ਸੀ। ਇਹ ਤੁਸੀਂ ਕਹਿ ਰਹੇ ਹੋ ਖਾਣ ਨੂੰ ਨਹੀਂ ਮਿਲ ਰਿਹਾ ਸੀ, ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30,000 ਰੁਪਏ ਪਿਆ ਸੀਗਾ। ਮੈਂ ਕੰਮ ਕਰਦੀ ਸੀ ਹਸਪਤਾਲਾਂ 'ਚ। ਹੁਣ 2 ਸਾਲ ਹੋ ਗਏ, ਹੁਣ ਕੰਮ ਤੇ ਲੱਗੀ ਸੀ। ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਏ ਨੂੰ, ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ। ਪਹਿਲਾਂ ਤਾਂ 2-2.5 ਸਾਲ ਲਾ ਕੇ ਗਈ। ਆਂਢੀਆਂ ਗੁਆਂਢੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ। ਮੇਰੇ ਘਰ ਦਾ ਹਾਲ ਜਾ ਕੇ ਦੇਖੋ, ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਕਰਕੇ ਹੋਇਆ। ਤੇ ਪੜ੍ਹਾਈ ਕਰਦਾ ਸੀ? ਹਾਂਜੀ। ਕਿਹੜੀ ਕਲਾਸ 'ਚ ਪੜ੍ਹਦਾ ਸੀ? ਐਤਕੀ ਪਹਿਲੀ ਕਲਾਸ 'ਚ ਹੋਣਾ ਸੀ। ਇਹਦੀ ਜਿਹੜੀ ਭੂਆ ਹੈ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ, ਜਿਸ ਦਾ ਨਾਮ ਹੈਗਾ ਵੀਰਪਾਲ ਕੌਰ, ਪਤਨੀ ਹਰਦੀਪ ਸਿੰਘ। ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਹੈ ਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਸ ਵਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣ ਹੈ ਉਹਦੇ ਵਿੱਚ, ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ ਉਹਨੇ। ਸਰ ਕਿਸ ਤਰ੍ਹਾਂ ਇਹਨਾਂ ਨੇ ਕਤਲ ਨੂੰ ਅੰਜਾਮ ਦਿੱਤਾ ਬੱਚੇ ਨੂੰ? ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ, ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ, ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾਂ ਨੂੰ ਲਾਸ਼ ਦਿੱਤੀ ਜਾਏਗੀ। ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ, ਫਿਰ ਕੜੀਆਂ ਜੋੜਨਗੀਆਂ ਪੂਰੀਆਂ। ਸਰ ਜਿਹੜੀ ਬੱਚੇ ਦੀ ਮਾਂ ਗ੍ਰਿਫਤਾਰ ਕਰ ਲਈ ਹੈ, ਕੀ ਹੈ ਕੀ ਹੈ? ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੂੰ ਲੱਗਾ ਕਿ ਮੇਰੇ ਵਿੱਚ ਰਚਣ ਹੈ ਜਿਹੜਾ ਮੇਰਾ ਆਪਣਾ ਕੋਈ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ, ਉਹਦੇ ਤਹਿਤ ਹੀ ਇਹਨੇ ਇਸ ਚੀਜ਼ ਨੂੰ ਜਿਹੜੀ
ਘਟੀਆ ਮਨਸ਼ਾ ਜਿਹੜੀ ਰੱਖ ਕੇ ਉਹਨੇ ਘਿਨਾਉਣਾ ਕੰਮ ਕੀਤਾ। ਇਹਦੇ ਵਿੱਚ ਇਸ ਤਫਤੀਸ਼ ਹਾਲੇ ਜਾਰੀ ਹੈ, ਹਾਲੇ ਇਸ ਤੇ ਗਾਂਹ ਨਹੀਂ ਕੁਝ ਹੋਇਆ। ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰ ਦਿਆਂਗੇ ਜੋ ਵੀ ਸਾਹਮਣੇ। ਕੋਈ ਗ੍ਰਿਫਤਾਰੀ ਹੋਈ ਹੈ ਨਹੀਂ? ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ, ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ, ਇਹਨੂੰ ਗ੍ਰਿਫਤਾਰ ਕਰ ਲਿਆ। ਟੋਆ ਪੱਟ ਕੇ ਦੱਬਤਾ ਸੀ, ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਕੇ ਵੀ ਮਰਨਾ। ਸਹੁਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ। ਐਂ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ, ਉਹਦੀ ਵੀ ਹੋ ਜੂਗੀ, ਤੇ ਮਰ ਜੂਗਾ ਤਾਂ ਖੜਾ ਛੁੱਟ ਜੂਗਾ। ਐਂ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ? ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ। ਜਦੋਂ ਛੋਟਾ ਜਿਹਾ ਹੁੰਦਾ ਸੀ, ਘਰ ਵਾਲਾ ਨਸ਼ੇ ਕਰਦਾ ਸੀ, ਕਦੇ ਸਹੁਰੇ ਨੇ ਹਾਲ ਨਹੀਂ ਪੁੱਛਿਆ, ਕਦੇ ਨਣਦਾਂ ਨੇ ਨਹੀਂ ਪੁੱਛਿਆ। ਮਾਸੂਮ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀਗਾ ਨਾ, ਜਦ ਤੁਸੀਂ ਕਦਮ ਚੱਕਿਆ? ਪਤਾ ਨਹੀਂ ਲੱਗਿਆ, ਬਸ ਗੁੱਸੇ ਜੋ ਹੋ ਗਿਆ। ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ? ਆਪ ਮਾਰਿਆ, ਕੋਈ ਨਾਲ ਨਹੀਂ ਸੀ। ਫਿਰ ਇੱਥੇ ਮਾਨਸਾ ਕਿਵੇਂ ਲੈ ਕੇ ਆਏ ਤੁਸੀਂ? ਮਾਨਸਾ ਮੈਂ ਬੱਸ ਤੇ ਲੈ ਕੇ ਆਈ ਸੀ। ਇਹ ਤੁਸੀਂ ਕਹਿ ਰਹੇ ਹੋ ਵੀ ਖਾਣ ਨੂੰ ਨਹੀਂ ਮਿਲ ਰਿਹਾ ਸੀ, ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30,000 ਰੁਪਏ ਪਿਆ ਸੀਗਾ। ਮੈਂ ਕੰਮ ਕਰਦੀ ਸੀ ਹਸਪਤਾਲਾਂ 'ਚ, ਹੁਣ 2 ਸਾਲ ਹੋ ਗਏ, ਹੁਣ ਕੰਮ ਤੇ ਲੱਗੀ ਸੀ। ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਏ ਨੂੰ, ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ। ਪਹਿਲਾਂ ਤਾਂ 2-2.5 ਸਾਲ ਲਾ ਕੇ ਗਈ, ਆਂਢੀਆਂ ਗੁਆਂਢੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ। ਮੇਰੇ ਘਰ ਦਾ ਹਾਲ ਜਾ ਕੇ ਦੇਖੋ, ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਕਰਕੇ ਹੋਇਆ। ਤੇ ਪੜ੍ਹਾਈ ਕਰਦਾ ਸੀ? ਹਾਂਜੀ। ਕਿਹੜੀ ਕਲਾਸ 'ਚ ਪੜ੍ਹਦਾ ਸੀ? ਐਤਕੀ ਪਹਿਲੀ ਕਲਾਸ 'ਚ ਹੋਣਾ ਸੀ। ਇਹਦੀ ਜਿਹੜੀ ਭੂਆ ਹੈ, ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ, ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ, ਪਤਨੀ ਹਰਦੀਪ ਸਿੰਘ, ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਹੈ, ਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਸ ਵਸੇਵਾ ਕਰਨਾ ਚਾਹੁੰਦੀ ਸੀ, ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਨ ਹੈ ਉਹਦੇ ਵਿੱਚ, ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ ਉਹਨੇ। ਸਰ, ਕਿਸ ਤਰ੍ਹਾਂ ਇਹਨਾਂ ਨੇ ਕਤਲ ਨੂੰ ਅੰਜਾਮ ਦਿੱਤਾ ਬੱਚੇ ਨੂੰ? ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ, ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ, ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾਂ ਨੂੰ ਲਾਸ਼ ਦਿੱਤੀ ਜਾਏਗੀ, ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ, ਫਿਰ ਕੜੀਆਂ ਜੋੜਨਗੀਆਂ ਪੂਰੀਆਂ। ਸਰ, ਜਿਹੜੀ ਬੱਚੇ ਦੀ ਮਾਂ ਗ੍ਰਿਫਤਾਰ ਕਰ ਲਈ ਹੈ, ਕੀ ਹੈ ਕੀ ਹੈ? ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ, ਔਰ ਸਿਰਫ ਆਪਣੇ ਆਪ ਨੂੰ ਉਹਨੂੰ ਲੱਗਾ ਕਿ ਮੇਰੇ ਵਿੱਚ ਰਚਨ ਹੈ ਜਿਹੜਾ ਮੇਰਾ ਉਹ ਆਪਣਾ ਕੋਈ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ, ਉਹਦੇ ਤਹਿਤ ਹੀ ਇਹਨੇ ਇਸ ਚੀਜ਼ ਨੂੰ ਜਿਹੜੀ ਘਟੀਆ ਮਨਸ਼ਾ ਜਿਹੜੀ ਰੱਖ ਕੇ ਉਹਨੇ ਘਿਨਾਉਣਾ ਕੰਮ ਕੀਤਾ। ਇਹਦੇ ਵਿੱਚ ਇਸ ਤਫਤੀਸ਼ ਹਾਲੇ ਜਾਰੀ ਹੈ, ਹਾਲੇ ਇਸ ਤੇ ਗਾਂਹ ਨਹੀਂ ਕੁਝ ਹੋਇਆ। ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰ ਦਿਆਂਗੇ ਜੋ ਵੀ ਸਾਹਮਣੇ। ਕੋਈ ਗ੍ਰਿਫਤਾਰੀ ਹੋਈ ਹੈ ਨਹੀਂ? ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ, ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ, ਇਹਨੂੰ ਗ੍ਰਿਫਤਾਰ ਕਰ ਲਿਆ। ਟੋਆ ਪੱਟ ਕੇ ਦੱਬਤਾ ਸੀ, ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਕੇ ਵੀ ਮਰਨਾ। ਸਹੁਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ। ਐਂ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ, ਉਹਦੀ ਵੀ ਹੋ ਜੂਗੀ, ਤੇ ਮਰ ਜੂਗਾ ਤਾਂ ਖੜਾ ਛੁੱਟ ਜੂਗਾ। ਐਂ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ? ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ। ਜਦੋਂ ਛੋਟਾ ਜਿਹਾ ਹੁੰਦਾ ਸੀ, ਘਰ ਵਾਲਾ ਨਸ਼ੇ ਕਰਦਾ ਸੀ, ਕਦੇ ਸਹੁਰੇ ਨੇ ਹਾਲ ਨਹੀਂ ਪੁੱਛਿਆ, ਕਦੇ ਨਣਦਾਂ ਨੇ ਨਹੀਂ ਪੁੱਛਿਆ। ਮਾਸੂਮ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀਗਾ ਨਾ, ਜਦ ਤੁਸੀਂ ਕਦਮ ਚੱਕਿਆ? ਪਤਾ ਨਹੀਂ ਲੱਗਿਆ, ਬਸ ਗੁੱਸੇ ਜੋ ਹੋ ਗਿਆ। ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ? ਆਪ ਮਾਰਿਆ, ਕੋਈ ਨਾਲ ਨਹੀਂ ਸੀ। ਫਿਰ ਇੱਥੇ ਮਾਨਸਾ ਕਿਵੇਂ ਲੈ ਕੇ ਆਏ ਤੁਸੀਂ? ਮਾਨਸਾ ਮੈਂ ਬੱਸ ਤੇ ਲੈ ਕੇ ਆਈ ਸੀ। ਇਹ ਤੁਸੀਂ ਕਹਿ ਰਹੇ ਹੋ ਵੀ ਖਾਣ ਨੂੰ ਨਹੀਂ ਮਿਲ ਰਿਹਾ ਸੀ, ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30,000 ਰੁਪਏ ਪਿਆ ਸੀਗਾ। ਮੈਂ ਕੰਮ ਕਰਦੀ ਸੀ ਹਸਪਤਾਲਾਂ 'ਚ, ਹੁਣ 2 ਸਾਲ ਹੋ ਗਏ, ਹੁਣ ਕੰਮ ਤੇ ਲੱਗੀ ਸੀ। ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਏ ਨੂੰ, ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ। ਪਹਿਲਾਂ ਤਾਂ 2-2.5 ਸਾਲ ਲਾ ਕੇ ਗਈ, ਆਂਢੀਆਂ ਗੁਆਂਢੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ। ਮੇਰੇ ਘਰ ਦਾ ਹਾਲ ਜਾ ਕੇ ਦੇਖੋ, ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਕਰਕੇ ਹੋਇਆ। ਤੇ ਪੜ੍ਹਾਈ ਕਰਦਾ ਸੀ? ਹਾਂਜੀ। ਕਿਹੜੀ ਕਲਾਸ 'ਚ ਪੜ੍ਹਦਾ ਸੀ? ਐਤਕੀ ਪਹਿਲੀ ਕਲਾਸ 'ਚ ਹੋਣਾ ਸੀ।
ਇਹਦੀ ਜਿਹੜੀ ਭੂਆ ਹੈ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ। ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਹੈ ਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਸ ਵਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣ ਹੈ ਉਹਦੇ ਵਿੱਚ ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ ਉਹਨੇ। ਸਰ ਕਿਸ ਤਰ੍ਹਾਂ ਇਹਨਾਂ ਨੇ ਕਤਲ ਨੂੰ ਅੰਜਾਮ ਦਿੱਤਾ ਬੱਚੇ ਨੂੰ? ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾਂ ਨੂੰ ਲਾਸ਼ ਦਿੱਤੀ ਜਾਏਗੀ। ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ ਫਿਰ ਕੜੀਆਂ ਜੋੜਨਗੀਆਂ ਪੂਰੀਆਂ। ਸਰ ਜਿਹੜੀ ਬੱਚੇ ਦੀ ਮਾਂ ਹੈ ਗ੍ਰਿਫਤਾਰ ਕਰ ਲਈ, ਇਹ ਕੀ ਹੈ ਕੀ ਹੈ? ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੂੰ ਲੱਗਾ ਕਿ ਮੇਰੇ ਵਿੱਚ ਰਚਣ ਹੈ ਜਿਹੜਾ ਮੇਰਾ ਉਹ ਆਪਣਾ ਕੋਈ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ। ਉਹਦੇ ਤਹਿਤ ਹੀ ਇਹਨੇ ਇਸ ਚੀਜ਼ ਨੂੰ ਜਿਹੜੀ ਘਟੀਆ ਮਨਸ਼ਾ ਜਿਹੜੀ ਰੱਖ ਕੇ ਉਹਨੇ ਘਿਨਾਉਣਾ ਕੰਮ ਕੀਤਾ। ਇਹਦੇ ਵਿੱਚ ਇਸ ਤਫਤੀਸ਼ ਹਾਲੇ ਜਾਰੀ ਹੈ, ਹਾਲੇ ਇਸ ਤੇ ਗਾਂਹ ਨਹੀਂ ਕੁਝ ਹੋਇਆ। ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰ ਦਿਆਂਗੇ ਜੋ ਵੀ ਸਾਹਮਣੇ। ਸਰ ਇਹ ਕੋਈ ਗ੍ਰਿਫਤਾਰੀ ਹੋਈ ਹੈ ਨਹੀਂ? ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ, ਇਹਨੂੰ ਗ੍ਰਿਫਤਾਰ ਕਰ ਲਿਆ। ਟੋਆ ਪੱਟ ਕੇ ਦੱਬਤਾ ਸੀ। ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਕੇ ਵੀ ਮਰਨਾ। ਸਹੁਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ। ਐਂ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ, ਉਹਦੀ ਵੀ ਹੋ ਜੂਗੀ, ਤੇ ਮਰ ਜੂਗਾ ਤਾਂ ਖੜਾ ਛੁੱਟ ਜੂਗਾ। ਐਂ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ? ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ। ਜਦੋਂ ਛੋਟਾ ਜਿਹਾ ਹੁੰਦਾ ਸੀ ਘਰ ਵਾਲਾ ਨਸ਼ੇ ਕਰਦਾ ਸੀ, ਕਦੇ ਸਹੁਰੇ ਨੇ ਹਾਲ ਨਹੀਂ ਪੁੱਛਿਆ, ਕਦੇ ਨਣਦਾਂ ਨੇ ਨਹੀਂ ਪੁੱਛਿਆ। ਮਾਸੂਮ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀਗਾ ਨਾ, ਜੋ ਤੁਸੀਂ ਕਦਮ ਚੱਕਿਆ? ਪਤਾ ਨਹੀਂ ਲੱਗਿਆ, ਬਸ ਗੁੱਸੇ ਜੋ ਹੋ ਗਿਆ। ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ? ਆਪ ਮਾਰਿਆ, ਕੋਈ ਨਾਲ ਨਹੀਂ ਸੀ। ਫਿਰ ਇੱਥੇ ਮਾਨਸਾ ਕਿਵੇਂ ਲੈ ਕੇ ਆਏ ਤੁਸੀਂ? ਮਾਨਸਾ ਮੈਂ ਬੱਸ ਤੇ ਲੈ ਕੇ ਆਈ ਸੀ। ਇਹ ਤੁਸੀਂ ਕਹਿ ਰਹੇ ਹੋ ਵੀ ਖਾਣ ਨੂੰ ਨਹੀਂ ਮਿਲ ਰਿਹਾ ਸੀ ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30,000 ਰੁਪਏ ਪਿਆ ਸੀਗਾ। ਮੈਂ ਕੰਮ ਕਰਦੀ ਸੀ ਹਸਪਤਾਲਾਂ 'ਚ, ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ। ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਏ ਨੂੰ, ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ। ਪਹਿਲਾਂ ਤਾਂ 2-2.5 ਸਾਲ ਲਾ ਕੇ ਗਈ, ਆਂਢੀਆਂ ਗੁਆਂਢੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ। ਮੇਰੇ ਘਰ ਦਾ ਹਾਲ ਜਾ ਕੇ ਦੇਖੋ, ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਕਰਕੇ ਹੋਇਆ। ਤੇ ਪੜ੍ਹਾਈ ਕਰਦਾ ਸੀ? ਹਾਂਜੀ। ਕਿਹੜੀ ਕਲਾਸ 'ਚ ਪੜ੍ਹਦਾ ਸੀ? ਐਤਕੀ ਪਹਿਲੀ ਕਲਾਸ 'ਚ ਹੋਣਾ ਸੀ। ਇਹਦੀ ਜਿਹੜੀ ਭੂਆ ਹੈ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ। ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਹੈ ਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਸ ਵਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣ ਹੈ ਉਹਦੇ ਵਿੱਚ ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ ਉਹਨੇ। ਸਰ ਕਿਸ ਤਰ੍ਹਾਂ ਇਹਨਾਂ ਨੇ ਕਤਲ ਨੂੰ ਅੰਜਾਮ ਦਿੱਤਾ ਬੱਚੇ ਨੂੰ? ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾਂ ਨੂੰ ਲਾਸ਼ ਦਿੱਤੀ ਜਾਏਗੀ। ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ ਫਿਰ ਕੜੀਆਂ ਜੋੜਨਗੀਆਂ ਪੂਰੀਆਂ। ਸਰ ਜਿਹੜੀ ਬੱਚੇ ਦੀ ਮਾਂ ਹੈ ਗ੍ਰਿਫਤਾਰ ਕਰ ਲਈ, ਇਹ ਕੀ ਹੈ ਕੀ ਹੈ? ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੂੰ ਲੱਗਾ ਕਿ ਮੇਰੇ ਵਿੱਚ ਰਚਣ ਹੈ ਜਿਹੜਾ ਮੇਰਾ ਉਹ ਆਪਣਾ ਕੋਈ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ। ਉਹਦੇ ਤਹਿਤ ਹੀ ਇਹਨੇ ਇਸ ਚੀਜ਼ ਨੂੰ ਜਿਹੜੀ ਘਟੀਆ ਮਨਸ਼ਾ ਜਿਹੜੀ ਰੱਖ ਕੇ ਉਹਨੇ ਘਿਨਾਉਣਾ ਕੰਮ ਕੀਤਾ। ਇਹਦੇ ਵਿੱਚ ਇਸ ਤਫਤੀਸ਼ ਹਾਲੇ ਜਾਰੀ ਹੈ, ਹਾਲੇ ਇਸ ਤੇ ਗਾਂਹ ਨਹੀਂ ਕੁਝ ਹੋਇਆ। ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰ ਦਿਆਂਗੇ ਜੋ ਵੀ ਸਾਹਮਣੇ। ਸਰ ਇਹ ਕੋਈ ਗ੍ਰਿਫਤਾਰੀ ਹੋਈ ਹੈ ਨਹੀਂ? ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ, ਇਹਨੂੰ ਗ੍ਰਿਫਤਾਰ ਕਰ ਲਿਆ। ਟੋਆ ਪੱਟ ਕੇ ਦੱਬਤਾ ਸੀ। ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਕੇ ਵੀ ਮਰਨਾ। ਸਹੁਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ। ਐਂ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ, ਉਹਦੀ ਵੀ ਹੋ ਜੂਗੀ, ਤੇ ਮਰ ਜੂਗਾ ਤਾਂ ਖੜਾ ਛੁੱਟ ਜੂਗਾ। ਐਂ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ?
ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ। ਜਦੋਂ ਛੋਟਾ ਜਿਹਾ ਹੁੰਦਾ ਸੀ ਘਰ ਵਾਲਾ ਨਸ਼ੇ ਕਰਦਾ ਸੀ, ਕਦੇ ਸਹੁਰੇ ਨੇ ਹਾਲ ਨਹੀਂ ਪੁੱਛਿਆ, ਕਦੇ ਨਣਦਾਂ ਨੇ ਨਹੀਂ ਪੁੱਛਿਆ। ਮਾਸੂਮ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀਗਾ ਨਾ ਜੋ ਤੁਸੀਂ ਕਦਮ ਚੱਕਿਆ? ਪਤਾ ਨਹੀਂ ਲੱਗਿਆ, ਬਸ ਗੁੱਸੇ ਜੋ ਹੋ ਗਿਆ। ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ? ਆਪ ਮਾਰਿਆ, ਕੋਈ ਨਾਲ ਨਹੀਂ ਸੀ। ਫਿਰ ਇੱਥੇ ਮਾਨਸਾ ਕਿਵੇਂ ਲੈ ਕੇ ਆਏ ਤੁਸੀਂ? ਮਾਨਸਾ ਮੈਂ ਬੱਸ ਤੇ ਲੈ ਕੇ ਆਈ ਸੀ। ਇਹ ਤੁਸੀਂ ਕਹਿ ਰਹੇ ਹੋ ਵੀ ਖਾਣ ਨੂੰ ਨਹੀਂ ਮਿਲ ਰਿਹਾ ਸੀ, ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30,000 ਰੁਪਏ ਪਿਆ ਸੀਗਾ। ਮੈਂ ਕੰਮ ਕਰਦੀ ਸੀ ਹਸਪਤਾਲਾਂ 'ਚ, ਹੁਣ 2 ਸਾਲ ਹੋ ਗਏ, ਹੁਣ ਕੰਮ ਤੇ ਲੱਗੀ ਸੀ। ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਏ ਨੂੰ, ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ। ਪਹਿਲਾਂ ਤਾਂ 2-2.5 ਸਾਲ ਲਾ ਕੇ ਗਈ, ਆਂਢੀਆਂ ਗੁਆਂਢੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ। ਮੇਰੇ ਘਰ ਦਾ ਹਾਲ ਜਾ ਕੇ ਦੇਖੋ, ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਕਰਕੇ ਹੋਇਆ। ਤੇ ਪੜ੍ਹਾਈ ਕਰਦਾ ਸੀ? ਹਾਂਜੀ। ਕਿਹੜੀ ਕਲਾਸ 'ਚ ਪੜ੍ਹਦਾ ਸੀ? ਐਤਕੀ ਪਹਿਲੀ ਕਲਾਸ 'ਚ ਹੋਣਾ ਸੀ। ਇਹਦੀ ਜਿਹੜੀ ਭੂਆ ਹੈ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ, ਜਿਸ ਦਾ ਨਾਮ ਹੈਗਾ ਵੀਰਪਾਲ ਕੌਰ, ਪਤਨੀ ਹਰਦੀਪ ਸਿੰਘ, ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਹੈ ਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਸ ਵਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣ ਹੈ ਉਹਦੇ ਵਿੱਚ, ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ। ਸਰ ਕਿਸ ਤਰ੍ਹਾਂ ਇਹਨਾਂ ਨੇ ਕਤਲ ਨੂੰ ਅੰਜਾਮ ਦਿੱਤਾ ਬੱਚੇ ਨੂੰ? ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ, ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ, ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾਂ ਨੂੰ ਲਾਸ਼ ਦਿੱਤੀ ਜਾਏਗੀ, ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ, ਫਿਰ ਕੜੀਆਂ ਜੋੜਨਗੀਆਂ ਪੂਰੀਆਂ। ਸਰ ਜਿਹੜੀ ਬੱਚੇ ਦੀ ਮਾਂ ਗ੍ਰਿਫਤਾਰ ਕਰ ਲਈ, ਇਹ ਕੀ ਹੈ ਕੀ? ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੂੰ ਲੱਗਾ ਕਿ ਮੇਰੇ ਵਿੱਚ ਰਚਣ ਹੈ ਜਿਹੜਾ ਮੇਰਾ ਉਹ ਆਪਣਾ ਕੋਈ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ, ਉਹਦੇ ਤਹਿਤ ਹੀ ਇਹਨੇ ਇਸ ਚੀਜ਼ ਨੂੰ ਜਿਹੜੀ ਘਟੀਆ ਮਨਸ਼ਾ ਜਿਹੜੀ ਰੱਖ ਕੇ ਉਹਨੇ ਘਿਨਾਉਣਾ ਕੰਮ ਕੀਤਾ। ਇਹਦੇ ਵਿੱਚ ਇਸ ਤਫਤੀਸ਼ ਹਾਲੇ ਜਾਰੀ ਹੈ, ਹਾਲੇ ਇਸ ਤੇ ਗਾਂਹ ਨਹੀਂ ਕੁਝ ਹੋਇਆ, ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰ ਦਿਆਂਗੇ ਜੋ ਵੀ ਸਾਹਮਣੇ। ਕੋਈ ਗ੍ਰਿਫਤਾਰੀ ਹੋਈ ਹੈ? ਨਹੀਂ ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ, ਇਹਨੂੰ ਗ੍ਰਿਫਤਾਰ ਕਰ ਲਿਆ। ਟੋਆ ਪੱਟ ਕੇ ਦੱਬਤਾ ਸੀ, ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ 'ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਕੇ ਵੀ ਮਰਨਾ। ਸਹੁਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ, ਐਂ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ, ਉਹਦੀ ਵੀ ਹੋ ਜੂਗੀ, ਤੇ ਮਰ ਜੂਗਾ ਤਾਂ ਖੜਾ ਛੁੱਟ ਜੂਗਾ। ਐਂ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ? ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ। ਜਦੋਂ ਛੋਟਾ ਜਿਹਾ ਹੁੰਦਾ ਸੀ ਘਰ ਵਾਲਾ ਨਸ਼ੇ ਕਰਦਾ ਸੀ, ਕਦੇ ਸਹੁਰੇ ਨੇ ਹਾਲ ਨਹੀਂ ਪੁੱਛਿਆ, ਕਦੇ ਨਣਦਾਂ ਨੇ ਨਹੀਂ ਪੁੱਛਿਆ। ਮਾਸੂਮ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀਗਾ ਨਾ ਜੋ ਤੁਸੀਂ ਕਦਮ ਚੱਕਿਆ? ਪਤਾ ਨਹੀਂ ਲੱਗਿਆ, ਬਸ ਗੁੱਸੇ ਜੋ ਹੋ ਗਿਆ। ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ? ਆਪ ਮਾਰਿਆ, ਕੋਈ ਨਾਲ ਨਹੀਂ ਸੀ। ਫਿਰ ਇੱਥੇ ਮਾਨਸਾ ਕਿਵੇਂ ਲੈ ਕੇ ਆਏ ਤੁਸੀਂ? ਮਾਨਸਾ ਮੈਂ ਬੱਸ ਤੇ ਲੈ ਕੇ ਆਈ ਸੀ। ਇਹ ਤੁਸੀਂ ਕਹਿ ਰਹੇ ਹੋ ਵੀ ਖਾਣ ਨੂੰ ਨਹੀਂ ਮਿਲ ਰਿਹਾ ਸੀ, ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30,000 ਰੁਪਏ ਪਿਆ ਸੀਗਾ। ਮੈਂ ਕੰਮ ਕਰਦੀ ਸੀ ਹਸਪਤਾਲਾਂ 'ਚ, ਹੁਣ 2 ਸਾਲ ਹੋ ਗਏ, ਹੁਣ ਕੰਮ ਤੇ ਲੱਗੀ ਸੀ। ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਏ ਨੂੰ, ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ। ਪਹਿਲਾਂ ਤਾਂ 2-2.5 ਸਾਲ ਲਾ ਕੇ ਗਈ, ਆਂਢੀਆਂ ਗੁਆਂਢੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ। ਮੇਰੇ ਘਰ ਦਾ ਹਾਲ ਜਾ ਕੇ ਦੇਖੋ, ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਕਰਕੇ ਹੋਇਆ। ਤੇ ਪੜ੍ਹਾਈ ਕਰਦਾ ਸੀ? ਹਾਂਜੀ। ਕਿਹੜੀ ਕਲਾਸ 'ਚ ਪੜ੍ਹਦਾ ਸੀ? ਐਤਕੀ ਪਹਿਲੀ ਕਲਾਸ 'ਚ ਹੋਣਾ ਸੀ। ਇਹਦੀ ਜਿਹੜੀ ਭੂਆ ਹੈ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ, ਜਿਸ ਦਾ ਨਾਮ ਹੈਗਾ ਵੀਰਪਾਲ ਕੌਰ, ਪਤਨੀ ਹਰਦੀਪ ਸਿੰਘ, ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਹੈ ਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਸ ਵਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣ ਹੈ ਉਹਦੇ ਵਿੱਚ, ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ। ਸਰ ਕਿਸ ਤਰ੍ਹਾਂ ਇਹਨਾਂ ਨੇ ਕਤਲ ਨੂੰ ਅੰਜਾਮ ਦਿੱਤਾ ਬੱਚੇ ਨੂੰ? ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ, ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ, ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾਂ ਨੂੰ ਲਾਸ਼ ਦਿੱਤੀ ਜਾਏਗੀ, ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ, ਫਿਰ ਕੜੀਆਂ ਜੋੜਨਗੀਆਂ ਪੂਰੀਆਂ। ਸਰ ਜਿਹੜੀ ਬੱਚੇ ਦੀ ਮਾਂ ਗ੍ਰਿਫਤਾਰ ਕਰ ਲਈ, ਇਹ ਕੀ ਹੈ ਕੀ? ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ
ਔਰ ਸਿਰਫ ਆਪਣੇ ਆਪ ਨੂੰ ਉਹਨੂੰ ਲੱਗਾ ਕਿ ਮੇਰੇ ਵਿੱਚ ਰਚਣ ਹੈ ਜਿਹੜਾ ਮੇਰਾ ਉਹ ਆਪਣਾ ਕੋਈ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ। ਉਹਦੇ ਤਹਿਤ ਹੀ ਇਹਨੇ ਇਸ ਚੀਜ਼ ਨੂੰ ਜਿਹੜੀ ਘਟੀਆ ਮਨਸ਼ਾ ਜਿਹੜੀ ਰੱਖ ਕੇ ਉਹਨੇ ਘਿਨਾਉਣਾ ਕੰਮ ਕੀਤਾ। ਇਹਦੇ ਵਿੱਚ ਇਸ ਤਫਤੀਸ਼ ਹਾਲੇ ਜਾਰੀ ਹੈ, ਹਾਲੇ ਇਸ ਤੇ ਗਾਂਹ ਨਹੀਂ ਕੁਝ ਹੋਇਆ। ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰ ਦਿਆਂਗੇ ਜੋ ਵੀ ਸਾਹਮਣੇ। ਕੋਈ ਗ੍ਰਿਫਤਾਰੀ ਹੋਈ ਹੈ ਨਹੀਂ? ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ, ਇਹਨੂੰ ਗ੍ਰਿਫਤਾਰ ਕਰ ਲਿਆ। ਟੋਆ ਪੱਟ ਕੇ ਦੱਬਤਾ ਸੀ, ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਕੇ ਵੀ ਮਰਨਾ। ਸਹੁਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ। ਐਂ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ, ਉਹਦੀ ਵੀ ਹੋ ਜੂਗੀ, ਤੇ ਮਰ ਜੂਗਾ ਤਾਂ ਖੜਾ ਟੁੱਟ ਜੂਗਾ। ਐਂ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ? ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ। ਜਦੋਂ ਛੋਟਾ ਜਿਹਾ ਹੁੰਦਾ ਸੀ ਘਰ ਵਾਲਾ ਨਸ਼ੇ ਕਰਦਾ ਸੀ, ਕਦੇ ਸਹੁਰੇ ਨੇ ਹਾਲ ਨਹੀਂ ਪੁੱਛਿਆ, ਕਦੇ ਨਣਦਾਂ ਨੇ ਨਹੀਂ ਪੁੱਛਿਆ। ਮਾਸੂਮ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀਗਾ ਨਾ ਜਦ ਤੁਸੀਂ ਕਦਮ ਚੱਕਿਆ? ਪਤਾ ਨਹੀਂ ਲੱਗਿਆ, ਬਸ ਗੁੱਸੇ ਜੋ ਹੋ ਗਿਆ। ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ? ਆਪ ਮਾਰਿਆ, ਕੋਈ ਨਾਲ ਨਹੀਂ ਸੀ। ਫਿਰ ਇੱਥੇ ਮਾਨਸਾ ਕਿਵੇਂ ਲੈ ਕੇ ਆਏ ਤੁਸੀਂ? ਮਾਨਸਾ ਮੈਂ ਬੱਸ ਤੇ ਲੈ ਕੇ ਆਈ ਸੀ। ਇਹ ਤੁਸੀਂ ਕਹਿ ਰਹੇ ਹੋ ਵੀ ਖਾਣ ਨੂੰ ਨਹੀਂ ਮਿਲ ਰਿਹਾ ਸੀ, ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30,000 ਰੁਪਏ ਪਿਆ ਸੀਗਾ। ਮੈਂ ਕੰਮ ਕਰਦੀ ਸੀ ਹਸਪਤਾਲਾਂ 'ਚ, ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ। ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਏ ਨੂੰ, ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ। ਪਹਿਲਾਂ ਤਾਂ 2-2.5 ਸਾਲ ਲੱਗ ਗਏ। ਆਂਢੀਆਂ ਗੁਆਂਢੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ। ਮੇਰੇ ਘਰ ਦਾ ਹਾਲ ਜਾ ਕੇ ਦੇਖੋ, ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਕਰਕੇ ਹੋਇਆ। ਤੇ ਪੜ੍ਹਾਈ ਕਰਦਾ ਸੀ? ਹਾਂਜੀ। ਕਿਹੜੀ ਕਲਾਸ 'ਚ ਪੜ੍ਹਦਾ ਸੀ? ਐਤਕੀ ਪਹਿਲੀ ਕਲਾਸ 'ਚ ਹੋਣਾ ਸੀ। ਇਹਦੀ ਜਿਹੜੀ ਭੂਆ ਹੈ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ, ਪਤਨੀ ਹਰਦੀਪ ਸਿੰਘ, ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਹੈ ਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਸ ਵਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣ ਹੈ ਉਹਦੇ ਵਿੱਚ, ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ। ਸਰ ਕਿਸ ਤਰ੍ਹਾਂ ਇਹਨਾਂ ਨੇ ਕਤਲ ਨੂੰ ਅੰਜਾਮ ਦਿੱਤਾ ਬੱਚੇ ਨੂੰ? ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ, ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ, ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾਂ ਨੂੰ ਲਾਸ਼ ਦਿੱਤੀ ਜਾਏਗੀ। ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ, ਫਿਰ ਕੜੀਆਂ ਜੋੜਨਗੀਆਂ ਪੂਰੀਆਂ। ਸਰ ਜਿਹੜੀ ਬੱਚੇ ਦੀ ਮਾਂ ਗ੍ਰਿਫਤਾਰ ਕਰ ਲਈ, ਇਹ ਕੀ ਹੈ ਕੀ? ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੂੰ ਲੱਗਾ ਕਿ ਮੇਰੇ ਵਿੱਚ ਰਚਣ ਹੈ ਜਿਹੜਾ ਮੇਰਾ ਉਹ ਆਪਣਾ ਕੋਈ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ। ਉਹਦੇ ਤਹਿਤ ਹੀ ਇਹਨੇ ਇਸ ਚੀਜ਼ ਨੂੰ ਜਿਹੜੀ ਘਟੀਆ ਮਨਸ਼ਾ ਜਿਹੜੀ ਰੱਖ ਕੇ ਉਹਨੇ ਘਿਨਾਉਣਾ ਕੰਮ ਕੀਤਾ। ਇਹਦੇ ਵਿੱਚ ਇਸ ਤਫਤੀਸ਼ ਹਾਲੇ ਜਾਰੀ ਹੈ, ਹਾਲੇ ਇਸ ਤੇ ਗਾਂਹ ਨਹੀਂ ਕੁਝ ਹੋਇਆ। ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰ ਦਿਆਂਗੇ ਜੋ ਵੀ ਸਾਹਮਣੇ। ਕੋਈ ਗ੍ਰਿਫਤਾਰੀ ਹੋਈ ਹੈ ਨਹੀਂ? ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ, ਇਹਨੂੰ ਗ੍ਰਿਫਤਾਰ ਕਰ ਲਿਆ। ਟੋਆ ਪੱਟ ਕੇ ਦੱਬਤਾ ਸੀ, ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਕੇ ਵੀ ਮਰਨਾ। ਸਹੁਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ। ਐਂ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ, ਉਹਦੀ ਵੀ ਹੋ ਜੂਗੀ, ਤੇ ਮਰ ਜੂਗਾ ਤਾਂ ਖੜਾ ਟੁੱਟ ਜੂਗਾ। ਐਂ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ? ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ। ਜਦੋਂ ਛੋਟਾ ਜਿਹਾ ਹੁੰਦਾ ਸੀ ਘਰ ਵਾਲਾ ਨਸ਼ੇ ਕਰਦਾ ਸੀ, ਕਦੇ ਕੇ ਦੱਬਤਾ ਸੀ, ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਕੇ ਵੀ ਮਰਨਾ। ਸਹੁਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ। ਐਂ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ, ਉਹਦੀ ਵੀ ਹੋ ਜੂਗੀ, ਤੇ ਮਰ ਜੂਗਾ ਤਾਂ ਖੜਾ ਟੁੱਟ ਜੂਗਾ। ਐਂ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ? ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ। ਜਦੋਂ ਛੋਟਾ ਜਿਹਾ ਹੁੰਦਾ ਸੀ ਘਰ ਵਾਲਾ ਨਸ਼ੇ ਕਰਦਾ ਸੀ, ਕਦੇ ਸਹੁਰੇ ਨੇ ਹਾਲ ਨਹੀਂ ਪੁੱਛਿਆ, ਕਦੇ ਨਣਦਾਂ ਨੇ ਨਹੀਂ ਪੁੱਛਿਆ। ਮਾਸੂਮ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀਗਾ ਨਾ ਜਦ ਤੁਸੀਂ ਕਦਮ ਚੱਕਿਆ? ਪਤਾ ਨਹੀਂ ਲੱਗਿਆ, ਬਸ ਗੁੱਸੇ ਜੋ ਹੋ ਗਿਆ। ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ? ਆਪ ਮਾਰਿਆ, ਕੋਈ ਨਾਲ ਨਹੀਂ ਸੀ। ਫਿਰ ਇੱਥੇ ਮਾਨਸਾ ਕਿਵੇਂ ਲੈ ਕੇ ਆਏ ਤੁਸੀਂ?
ਮਾਨਸਾ ਮੈਂ ਬੱਸ ਤੇ ਲੈ ਕੇ ਆਈ ਸੀ। ਇਹ ਤੁਸੀਂ ਕਹਿ ਰਹੇ ਹੋ ਵੀ ਖਾਣ ਨੂੰ ਨਹੀਂ ਮਿਲ ਰਿਹਾ ਸੀ ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30000 ਰੁਪਏ ਪਿਆ ਸੀਗਾ। ਮੈਂ ਕੰਮ ਕਰਦੀ ਸੀ ਹਸਪਤਾਲਾਂ 'ਚ, ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ। ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਏ ਨੂੰ, ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ। ਪਹਿਲਾਂ ਤਾਂ 2-2.5 ਸਾਲ ਲਾ ਕੇ ਗਈ, ਆਂਢੀਆਂ ਗੁਆਂਢੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ। ਮੇਰੇ ਘਰ ਦਾ ਹਾਲ ਜਾ ਕੇ ਦੇਖੋ, ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਕਰਕੇ ਹੋਇਆ। ਤੇ ਪੜ੍ਹਾਈ ਕਰਦਾ ਸੀ? ਹਾਂਜੀ, ਕਿਹੜੀ ਕਲਾਸ 'ਚ ਪੜ੍ਹਦਾ ਸੀ? ਐਤਕੀ ਪਹਿਲੀ ਕਲਾਸ 'ਚ ਹੋਣਾ ਸੀ। ਇਹਦੀ ਜਿਹੜੀ ਭੂਆ ਹੈ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ, ਪਤਨੀ ਹਰਦੀਪ ਸਿੰਘ, ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਹੈ ਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਸ ਵਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣ ਹੈ ਉਹਦੇ ਵਿੱਚ, ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ ਉਹਨੇ। ਸਰ ਕਿਸ ਤਰ੍ਹਾਂ ਇਹਨਾਂ ਨੇ ਕਤਲ ਨੂੰ ਅੰਜਾਮ ਦਿੱਤਾ ਬੱਚੇ ਨੂੰ? ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ, ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ, ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾਂ ਨੂੰ ਲਾਸ਼ ਦਿੱਤੀ ਜਾਏਗੀ, ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ, ਫਿਰ ਕੜੀਆਂ ਜੋੜਨਗੀਆਂ ਪੂਰੀਆਂ। ਸਰ ਜਿਹੜੀ ਬੱਚੇ ਦੀ ਮਾਂ ਗ੍ਰਿਫਤਾਰ ਕਰ ਲਈ, ਇਹ ਕੀ ਹੈ ਕੀ ਹੈ? ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੂੰ ਲੱਗਾ ਕਿ ਮੇਰੇ ਵਿੱਚ ਰਚਣ ਹੈ ਜਿਹੜਾ ਮੇਰਾ ਉਹ ਆਪਣਾ ਕੋਈ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ, ਉਹਦੇ ਤਹਿਤ ਹੀ ਇਹਨੇ ਇਸ ਚੀਜ਼ ਨੂੰ ਜਿਹੜੀ ਘਟੀਆ ਮਨਸ਼ਾ ਜਿਹੜੀ ਰੱਖ ਕੇ ਉਹਨੇ ਘਿਨਾਉਣਾ ਕੰਮ ਕੀਤਾ। ਇਹਦੇ ਵਿੱਚ ਇਸ ਤਫਤੀਸ਼ ਹਾਲੇ ਜਾਰੀ ਹੈ, ਹਾਲੇ ਇਸ ਤੇ ਗਾਂਹ ਨਹੀਂ ਕੁਝ ਹੋਇਆ, ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰ ਦਿਆਂਗੇ ਜੋ ਵੀ ਸਾਹਮਣੇ। ਕੋਈ ਗ੍ਰਿਫਤਾਰੀ ਹੋਈ ਹੈ? ਨਹੀਂ ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ, ਇਹਨੂੰ ਗ੍ਰਿਫਤਾਰ ਕਰ ਲਿਆ। ਟੋਆ ਪੱਟ ਕੇ ਦੱਬਤਾ ਸੀ, ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ 'ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਕੇ ਵੀ ਮਰਨਾ। ਸਹੁਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ, ਐਂ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ, ਉਹਦੀ ਵੀ ਹੋ ਜੂਗੀ, ਤੇ ਮਰ ਜੂਗਾ ਤਾਂ ਖਹਿੜਾ ਛੁੱਟ ਜੂਗਾ। ਐਂ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ? ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ। ਜਦੋਂ ਛੋਟਾ ਜਿਹਾ ਹੁੰਦਾ ਸੀ ਘਰ ਵਾਲਾ ਨਸ਼ੇ ਕਰਦਾ ਸੀ, ਕਦੇ ਸਹੁਰੇ ਨੇ ਹਾਲ ਨਹੀਂ ਪੁੱਛਿਆ, ਕਦੇ ਨਣਦਾਂ ਨੇ ਨਹੀਂ ਪੁੱਛਿਆ। ਫਿਰ ਵੀ ਮਾਸੂਮ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀਗਾ ਨਾ, ਜੋ ਤੁਸੀਂ ਕਦਮ ਚੱਕਿਆ? ਪਤਾ ਨਹੀਂ ਲੱਗਿਆ, ਬਸ ਗੁੱਸੇ ਜੋ ਹੋ ਗਿਆ। ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ? ਆਪ ਮਾਰਿਆ, ਕੋਈ ਨਾਲ ਨਹੀਂ ਸੀ। ਫਿਰ ਇੱਥੇ ਮਾਨਸਾ ਕਿਵੇਂ ਲੈ ਕੇ ਆਏ ਤੁਸੀਂ? ਮਾਨਸਾ ਮੈਂ ਬੱਸ ਤੇ ਲੈ ਕੇ ਆਈ ਸੀ। ਇਹ ਤੁਸੀਂ ਕਹਿ ਰਹੇ ਹੋ ਵੀ ਖਾਣ ਨੂੰ ਨਹੀਂ ਮਿਲ ਰਿਹਾ ਸੀ ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30000 ਰੁਪਏ ਪਿਆ ਸੀਗਾ। ਮੈਂ ਕੰਮ ਕਰਦੀ ਸੀ ਹਸਪਤਾਲਾਂ 'ਚ, ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ। ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਏ ਨੂੰ, ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ। ਪਹਿਲਾਂ ਤਾਂ 2-2.5 ਸਾਲ ਲਾ ਕੇ ਗਈ, ਆਂਢੀਆਂ ਗੁਆਂਢੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ। ਮੇਰੇ ਘਰ ਦਾ ਹਾਲ ਜਾ ਕੇ ਦੇਖੋ, ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਕਰਕੇ ਹੋਇਆ। ਤੇ ਪੜ੍ਹਾਈ ਕਰਦਾ ਸੀ? ਹਾਂਜੀ, ਕਿਹੜੀ ਕਲਾਸ 'ਚ ਪੜ੍ਹਦਾ ਸੀ? ਐਤਕੀ ਪਹਿਲੀ ਕਲਾਸ 'ਚ ਹੋਣਾ ਸੀ। ਇਹਦੀ ਜਿਹੜੀ ਭੂਆ ਹੈ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ, ਪਤਨੀ ਹਰਦੀਪ ਸਿੰਘ, ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਹੈ ਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਸ ਵਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣ ਹੈ ਉਹਦੇ ਵਿੱਚ, ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ ਉਹਨੇ। ਸਰ ਕਿਸ ਤਰ੍ਹਾਂ ਇਹਨਾਂ ਨੇ ਕਤਲ ਨੂੰ ਅੰਜਾਮ ਦਿੱਤਾ ਬੱਚੇ ਨੂੰ? ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ, ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ, ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾਂ ਨੂੰ ਲਾਸ਼ ਦਿੱਤੀ ਜਾਏਗੀ, ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ, ਫਿਰ ਕੜੀਆਂ ਜੋੜਨਗੀਆਂ ਪੂਰੀਆਂ। ਸਰ ਜਿਹੜੀ ਬੱਚੇ ਦੀ ਮਾਂ ਗ੍ਰਿਫਤਾਰ ਕਰ ਲਈ, ਇਹ ਕੀ ਹੈ ਕੀ ਹੈ? ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੂੰ ਲੱਗਾ ਕਿ ਮੇਰੇ ਵਿੱਚ ਰਚਣ ਹੈ ਜਿਹੜਾ ਮੇਰਾ ਉਹ ਆਪਣਾ ਕੋਈ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ, ਉਹਦੇ ਤਹਿਤ ਹੀ ਇਹਨੇ ਇਸ ਚੀਜ਼ ਨੂੰ ਜਿਹੜੀ
ਘਟੀਆ ਮਨਸ਼ਾ ਜਿਹੜੀ ਰੱਖ ਕੇ ਉਹਨੇ ਘਿਨਾਉਣਾ ਕੰਮ ਕੀਤਾ। ਇਹਦੇ ਵਿੱਚ ਇਸ ਤਫਤੀਸ਼ ਹਾਲੇ ਜਾਰੀ ਹੈ, ਹਾਲੇ ਇਸ ਤੇ ਗਾਂਹ ਨਹੀਂ ਕੁਝ ਹੋਇਆ। ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰ ਦਿਆਂਗੇ ਜੋ ਵੀ ਸਾਹਮਣੇ। ਅਰੇ ਕੋਈ ਗ੍ਰਿਫਤਾਰੀ ਹੋਈ ਹੈ ਨਹੀਂ? ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ, ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ, ਇਹਨੂੰ ਗ੍ਰਿਫਤਾਰ ਕਰ ਲਿਆ। ਟੋਆ ਪੱਟ ਕੇ ਦੱਬਤਾ ਸੀ, ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਕੇ ਵੀ ਮਰਨਾ। ਸਹੁਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ। ਐਂ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ, ਉਹਦੀ ਵੀ ਹੋ ਜੂਗੀ, ਤੇ ਮਰ ਜੂਗਾ ਤਾਂ ਖੜਾ ਛੁੱਟ ਜੂਗਾ। ਐਂ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ? ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ। ਜਦੋਂ ਛੋਟਾ ਜਿਹਾ ਹੁੰਦਾ ਸੀ, ਘਰ ਵਾਲਾ ਨਸ਼ੇ ਕਰਦਾ ਸੀ, ਕਦੇ ਸਹੁਰੇ ਨੇ ਹਾਲ ਨਹੀਂ ਪੁੱਛਿਆ, ਕਦੇ ਨਣਦਾਂ ਨੇ ਨਹੀਂ ਪੁੱਛਿਆ। ਫਿਰ ਵੀ ਮਾਸੂਮ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀਗਾ ਨਾ, ਜਦ ਤੁਸੀਂ ਕਦਮ ਚੱਕਿਆ? ਪਤਾ ਨਹੀਂ ਲੱਗਿਆ, ਬਸ ਗੁੱਸੇ ਜੋ ਹੋ ਗਿਆ। ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ? ਆਪ ਮਾਰਿਆ, ਕੋਈ ਨਾਲ ਨਹੀਂ ਸੀ। ਫਿਰ ਇੱਥੇ ਮਾਨਸਾ ਕਿਵੇਂ ਲੈ ਕੇ ਆਏ ਤੁਸੀਂ? ਮਾਨਸਾ ਮੈਂ ਬੱਸ ਤੇ ਲੈ ਕੇ ਆਈ ਸੀ। ਇਹ ਤੁਸੀਂ ਕਹਿ ਰਹੇ ਹੋ ਵੀ ਖਾਣ ਨੂੰ ਨਹੀਂ ਮਿਲ ਰਿਹਾ ਸੀ, ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30,000 ਰੁਪਏ ਪਿਆ ਸੀਗਾ। ਮੈਂ ਕੰਮ ਕਰਦੀ ਸੀ ਹਸਪਤਾਲਾਂ 'ਚ, ਹੁਣ 2 ਸਾਲ ਹੋ ਗਏ, ਹੁਣ ਕੰਮ ਤੇ ਲੱਗੀ ਸੀ। ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਏ ਨੂੰ, ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ। ਪਹਿਲਾਂ ਤਾਂ 2-2.5 ਸਾਲ ਲਾ ਕੇ ਗਈ, ਆਂਢੀਆਂ ਗੁਆਂਢੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ। ਮੇਰੇ ਘਰ ਦਾ ਹਾਲ ਜਾ ਕੇ ਦੇਖੋ, ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਕਰਕੇ ਹੋਇਆ। ਤੇ ਪੜ੍ਹਾਈ ਕਰਦਾ ਸੀ? ਹਾਂਜੀ, ਕਿਹੜੀ ਕਲਾਸ 'ਚ ਪੜ੍ਹਦਾ ਸੀ? ਐਤਕੀ ਪਹਿਲੀ ਕਲਾਸ 'ਚ ਹੋਣਾ ਸੀ। ਇਹਦੀ ਜਿਹੜੀ ਭੂਆ ਹੈ, ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ, ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ, ਪਤਨੀ ਹਰਦੀਪ ਸਿੰਘ, ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਹੈ, ਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਸ ਵਸੇਵਾ ਕਰਨਾ ਚਾਹੁੰਦੀ ਸੀ, ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣ ਹੈ ਉਹਦੇ ਵਿੱਚ, ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ ਉਹਨੇ। ਸਰ ਕਿਸ ਤਰ੍ਹਾਂ ਇਹਨਾਂ ਨੇ ਕਤਲ ਨੂੰ ਅੰਜਾਮ ਦਿੱਤਾ ਬੱਚੇ ਨੂੰ? ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ, ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ, ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾਂ ਨੂੰ ਲਾਸ਼ ਦਿੱਤੀ ਜਾਏਗੀ, ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ, ਫਿਰ ਕੜੀਆਂ ਜੋੜਨਗੀਆਂ ਪੂਰੀਆਂ। ਸਰ ਜਿਹੜੀ ਬੱਚੇ ਦੀ ਮਾਂ ਗ੍ਰਿਫਤਾਰ ਕਰ ਲਈ ਹੈ, ਕੀ ਹੈ ਕੀ ਹੈ? ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ, ਔਰ ਸਿਰਫ ਆਪਣੇ ਆਪ ਨੂੰ ਉਹਨੂੰ ਲੱਗਾ ਕਿ ਮੇਰੇ ਵਿੱਚ ਰਚਣ ਹੈ, ਜਿਹੜਾ ਮੇਰਾ ਆਪਣਾ ਕੋਈ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ, ਉਹਦੇ ਤਹਿਤ ਹੀ ਇਹਨੇ ਇਸ ਚੀਜ਼ ਨੂੰ ਜਿਹੜੀ ਘਟੀਆ ਮਨਸ਼ਾ ਜਿਹੜੀ ਰੱਖ ਕੇ ਉਹਨੇ ਘਿਨਾਉਣਾ ਕੰਮ ਕੀਤਾ। ਇਹਦੇ ਵਿੱਚ ਇਸ ਤਫਤੀਸ਼ ਹਾਲੇ ਜਾਰੀ ਹੈ, ਹਾਲੇ ਇਸ ਤੇ ਗਾਂਹ ਨਹੀਂ ਕੁਝ ਹੋਇਆ। ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰ ਦਿਆਂਗੇ ਜੋ ਵੀ ਸਾਹਮਣੇ। ਅਰੇ ਕੋਈ ਗ੍ਰਿਫਤਾਰੀ ਹੋਈ ਹੈ ਨਹੀਂ? ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ, ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ, ਇਹਨੂੰ ਗ੍ਰਿਫਤਾਰ ਕਰ ਲਿਆ। ਟੋਆ ਪੱਟ ਕੇ ਦੱਬਤਾ ਸੀ, ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਕੇ ਵੀ ਮਰਨਾ। ਸਹੁਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ। ਐਂ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ, ਉਹਦੀ ਵੀ ਹੋ ਜੂਗੀ, ਤੇ ਮਰ ਜੂਗਾ ਤਾਂ ਖੜਾ ਛੁੱਟ ਜੂਗਾ। ਐਂ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ? ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ। ਜਦੋਂ ਛੋਟਾ ਜਿਹਾ ਹੁੰਦਾ ਸੀ, ਘਰ ਵਾਲਾ ਨਸ਼ੇ ਕਰਦਾ ਸੀ, ਕਦੇ ਸਹੁਰੇ ਨੇ ਹਾਲ ਨਹੀਂ ਪੁੱਛਿਆ, ਕਦੇ ਨਣਦਾਂ ਨੇ ਨਹੀਂ ਪੁੱਛਿਆ। ਫਿਰ ਵੀ ਮਾਸੂਮ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀਗਾ ਨਾ, ਜਦ ਤੁਸੀਂ ਕਦਮ ਚੱਕਿਆ? ਪਤਾ ਨਹੀਂ ਲੱਗਿਆ, ਬਸ ਗੁੱਸੇ ਜੋ ਹੋ ਗਿਆ। ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ? ਆਪ ਮਾਰਿਆ, ਕੋਈ ਨਾਲ ਨਹੀਂ ਸੀ। ਫਿਰ ਇੱਥੇ ਮਾਨਸਾ ਕਿਵੇਂ ਲੈ ਕੇ ਆਏ ਤੁਸੀਂ? ਮਾਨਸਾ ਮੈਂ ਬੱਸ ਤੇ ਲੈ ਕੇ ਆਈ ਸੀ। ਇਹ ਤੁਸੀਂ ਕਹਿ ਰਹੇ ਹੋ ਵੀ ਖਾਣ ਨੂੰ ਨਹੀਂ ਮਿਲ ਰਿਹਾ ਸੀ, ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30,000 ਰੁਪਏ ਪਿਆ ਸੀਗਾ। ਮੈਂ ਕੰਮ ਕਰਦੀ ਸੀ ਹਸਪਤਾਲਾਂ 'ਚ, ਹੁਣ 2 ਸਾਲ ਹੋ ਗਏ, ਹੁਣ ਕੰਮ ਤੇ ਲੱਗੀ ਸੀ। ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਏ ਨੂੰ, ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ। ਪਹਿਲਾਂ ਤਾਂ 2-2.5 ਸਾਲ ਲਾ ਕੇ ਗਈ, ਆਂਢੀਆਂ ਗੁਆਂਢੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ। ਮੇਰੇ ਘਰ ਦਾ ਹਾਲ ਜਾ ਕੇ ਦੇਖੋ, ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਕਰਕੇ ਹੋਇਆ। ਤੇ ਪੜ੍ਹਾਈ ਕਰਦਾ ਸੀ? ਹਾਂਜੀ, ਕਿਹੜੀ ਕਲਾਸ 'ਚ ਪੜ੍ਹਦਾ ਸੀ? ਐਤਕੀ ਪਹਿਲੀ ਕਲਾਸ 'ਚ ਹੋਣਾ ਸੀ।
ਇਹਦੀ ਜਿਹੜੀ ਭੂਆ ਹੈ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ, ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਹੈ ਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਸ ਵਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣ ਹੈ ਉਹਦੇ ਵਿੱਚ ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ ਉਹਨੇ। ਸਰ ਕਿਸ ਤਰ੍ਹਾਂ ਇਹਨਾਂ ਨੇ ਕਤਲ ਨੂੰ ਅੰਜਾਮ ਦਿੱਤਾ ਬੱਚੇ ਨੂੰ? ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ, ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾਂ ਨੂੰ ਲਾਸ਼ ਦਿੱਤੀ ਜਾਏਗੀ, ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ, ਫਿਰ ਕੜੀਆਂ ਜੋੜਨਗੀਆਂ ਪੂਰੀਆਂ। ਸਰ ਜਿਹੜੀ ਬੱਚੇ ਦੀ ਮਾਂ ਗ੍ਰਿਫਤਾਰ ਕਰ ਲਈ ਹੈ ਕੀ ਹੈ ਕੀ? ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੂੰ ਲੱਗਾ ਕਿ ਮੇਰੇ ਵਿੱਚ ਰਚਣ ਹੈ ਜਿਹੜਾ ਮੇਰਾ ਉਹ ਆਪਣਾ ਕੋਈ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ, ਉਹਦੇ ਤਹਿਤ ਹੀ ਇਹਨੇ ਇਸ ਚੀਜ਼ ਨੂੰ ਜਿਹੜੀ ਘਟੀਆ ਮਨਸ਼ਾ ਜਿਹੜੀ ਰੱਖ ਕੇ ਉਹਨੇ ਘਿਨਾਉਣਾ ਕੰਮ ਕੀਤਾ। ਇਹਦੇ ਵਿੱਚ ਇਸ ਤਫਤੀਸ਼ ਹਾਲੇ ਜਾਰੀ ਹੈ, ਹਾਲੇ ਇਸ ਤੇ ਗਾਂਹ ਨਹੀਂ ਕੁਝ ਹੋਇਆ, ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰ ਦਿਆਂਗੇ ਜੋ ਵੀ ਸਾਹਮਣੇ। ਸਰ ਇਹ ਕੋਈ ਗ੍ਰਿਫਤਾਰੀ ਹੋਈ ਹੈ ਨਹੀਂ? ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ, ਇਹਨੂੰ ਗ੍ਰਿਫਤਾਰ ਕਰ ਲਿਆ। ਟੋਆ ਪੱਟ ਕੇ ਦੱਬਤਾ ਸੀ, ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਕੇ ਵੀ ਮਰਨਾ। ਸਹੁਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ, ਐਂ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ, ਉਹਦੀ ਵੀ ਹੋ ਜੂਗੀ, ਤੇ ਮਰ ਜੂਗਾ ਤਾਂ ਖੜਾ ਛੁੱਟ ਜੂਗਾ। ਐਂ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ? ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ। ਜਦੋਂ ਛੋਟਾ ਜਿਹਾ ਹੁੰਦਾ ਸੀ ਘਰ ਵਾਲਾ ਨਸ਼ੇ ਕਰਦਾ ਸੀ, ਕਦੇ ਸਹੁਰੇ ਨੇ ਹਾਲ ਨਹੀਂ ਪੁੱਛਿਆ, ਕਦੇ ਨਣਦਾਂ ਨੇ ਨਹੀਂ ਪੁੱਛਿਆ। ਮਾਸੂਮ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀਗਾ ਨਾ, ਜੋ ਤੁਸੀਂ ਕਦਮ ਚੱਕਿਆ? ਪਤਾ ਨਹੀਂ ਲੱਗਿਆ, ਬਸ ਗੁੱਸੇ ਜੋ ਹੋ ਗਿਆ। ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ? ਆਪ ਮਾਰਿਆ, ਕੋਈ ਨਾਲ ਨਹੀਂ ਸੀ। ਫਿਰ ਇੱਥੇ ਮਾਨਸਾ ਕਿਵੇਂ ਲੈ ਕੇ ਆਏ ਤੁਸੀਂ? ਮਾਨਸਾ ਮੈਂ ਬੱਸ ਤੇ ਲੈ ਕੇ ਆਈ ਸੀ। ਇਹ ਤੁਸੀਂ ਕਹਿ ਰਹੇ ਹੋ ਵੀ ਖਾਣ ਨੂੰ ਨਹੀਂ ਮਿਲ ਰਿਹਾ ਸੀ, ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30,000 ਰੁਪਏ ਪਿਆ ਸੀਗਾ। ਮੈਂ ਕੰਮ ਕਰਦੀ ਸੀ ਹਸਪਤਾਲਾਂ 'ਚ, ਹੁਣ 2 ਸਾਲ ਹੋ ਗਏ, ਹੁਣ ਕੰਮ ਤੇ ਲੱਗੀ ਸੀ। ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਏ ਨੂੰ, ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ। ਪਹਿਲਾਂ ਤਾਂ 2-2.5 ਸਾਲ ਲਾ ਕੇ ਗਈ, ਆਂਢੀਆਂ ਗੁਆਂਢੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ। ਮੇਰੇ ਘਰ ਦਾ ਹਾਲ ਜਾ ਕੇ ਦੇਖੋ, ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਕਰਕੇ ਹੋਇਆ। ਪੜ੍ਹਾਈ ਕਰਦਾ ਸੀ? ਹਾਂਜੀ। ਕਿਹੜੀ ਕਲਾਸ 'ਚ ਪੜ੍ਹਦਾ ਸੀ? ਐਤਕੀ ਪਹਿਲੀ ਕਲਾਸ 'ਚ ਹੋਣਾ ਸੀ। ਇਹਦੀ ਜਿਹੜੀ ਭੂਆ ਹੈ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ, ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਹੈ ਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਸ ਵਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣ ਹੈ ਉਹਦੇ ਵਿੱਚ ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ ਉਹਨੇ। ਸਰ ਕਿਸ ਤਰ੍ਹਾਂ ਇਹਨਾਂ ਨੇ ਕਤਲ ਨੂੰ ਅੰਜਾਮ ਦਿੱਤਾ ਬੱਚੇ ਨੂੰ? ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ, ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾਂ ਨੂੰ ਲਾਸ਼ ਦਿੱਤੀ ਜਾਏਗੀ, ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ, ਫਿਰ ਕੜੀਆਂ ਜੋੜਨਗੀਆਂ ਪੂਰੀਆਂ। ਸਰ ਜਿਹੜੀ ਬੱਚੇ ਦੀ ਮਾਂ ਗ੍ਰਿਫਤਾਰ ਕਰ ਲਈ ਹੈ ਕੀ ਹੈ ਕੀ? ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੂੰ ਲੱਗਾ ਕਿ ਮੇਰੇ ਵਿੱਚ ਰਚਣ ਹੈ ਜਿਹੜਾ ਮੇਰਾ ਉਹ ਆਪਣਾ ਕੋਈ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ, ਉਹਦੇ ਤਹਿਤ ਹੀ ਇਹਨੇ ਇਸ ਚੀਜ਼ ਨੂੰ ਜਿਹੜੀ ਘਟੀਆ ਮਨਸ਼ਾ ਜਿਹੜੀ ਰੱਖ ਕੇ ਉਹਨੇ ਘਿਨਾਉਣਾ ਕੰਮ ਕੀਤਾ। ਇਹਦੇ ਵਿੱਚ ਇਸ ਤਫਤੀਸ਼ ਹਾਲੇ ਜਾਰੀ ਹੈ, ਹਾਲੇ ਇਸ ਤੇ ਗਾਂਹ ਨਹੀਂ ਕੁਝ ਹੋਇਆ, ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰ ਦਿਆਂਗੇ ਜੋ ਵੀ ਸਾਹਮਣੇ। ਸਰ ਇਹ ਕੋਈ ਗ੍ਰਿਫਤਾਰੀ ਹੋਈ ਹੈ ਨਹੀਂ? ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ, ਇਹਨੂੰ ਗ੍ਰਿਫਤਾਰ ਕਰ ਲਿਆ। ਟੋਆ ਪੱਟ ਕੇ ਦੱਬਤਾ ਸੀ, ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਕੇ ਵੀ ਮਰਨਾ। ਸਹੁਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ, ਐਂ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ, ਉਹਦੀ ਵੀ ਹੋ ਜੂਗੀ, ਤੇ ਮਰ ਜੂਗਾ ਤਾਂ ਖੜਾ ਛੁੱਟ ਜੂਗਾ। ਐਂ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ?
ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ। ਜਦੋਂ ਛੋਟਾ ਜਿਹਾ ਹੁੰਦਾ ਸੀ ਘਰ ਵਾਲਾ ਨਸ਼ੇ ਕਰਦਾ ਸੀ, ਕਦੇ ਸਹੁਰੇ ਨੇ ਹਾਲ ਨਹੀਂ ਪੁੱਛਿਆ, ਕਦੇ ਨਣਦਾਂ ਨੇ ਨਹੀਂ ਪੁੱਛਿਆ। ਫਿਰ ਵੀ ਮਾਸੂਮ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀਗਾ ਨਾ, ਜੋ ਤੁਸੀਂ ਕਦਮ ਚੱਕਿਆ। ਪਤਾ ਨਹੀਂ ਲੱਗਿਆ, ਬਸ ਗੁੱਸੇ ਜੋ ਹੋ ਗਿਆ। ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ? ਆਪ ਮਾਰਿਆ, ਕੋਈ ਨਾਲ ਨਹੀਂ ਸੀ। ਫਿਰ ਇੱਥੇ ਮਾਨਸਾ ਕਿਵੇਂ ਲੈ ਕੇ ਆਏ ਤੁਸੀਂ? ਮਾਨਸਾ ਮੈਂ ਬੱਸ ਤੇ ਲੈ ਕੇ ਆਈ ਸੀ। ਇਹ ਤੁਸੀਂ ਕਹਿ ਰਹੇ ਹੋ ਵੀ ਖਾਣ ਨੂੰ ਨਹੀਂ ਮਿਲ ਰਿਹਾ ਸੀ, ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30,000 ਰੁਪਏ ਪਿਆ ਸੀਗਾ। ਮੈਂ ਕੰਮ ਕਰਦੀ ਸੀ ਹਸਪਤਾਲਾਂ 'ਚ, ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ। ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਏ ਨੂੰ, ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ। ਪਹਿਲਾਂ ਤਾਂ 2-2.5 ਸਾਲ ਲਾ ਕੇ ਗਈ, ਆਂਢੀਆਂ ਗੁਆਂਢੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ। ਮੇਰੇ ਘਰ ਦਾ ਹਾਲ ਜਾ ਕੇ ਦੇਖੋ, ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਕਰਕੇ ਹੋਇਆ। ਤੇ ਪੜ੍ਹਾਈ ਕਰਦਾ ਸੀ? ਹਾਂਜੀ, ਕਿਹੜੀ ਕਲਾਸ 'ਚ ਪੜ੍ਹਦਾ ਸੀ? ਐਤਕੀ ਪਹਿਲੀ ਕਲਾਸ 'ਚ ਹੋਣਾ ਸੀ। ਇਹਦੀ ਜਿਹੜੀ ਭੂਆ ਹੈ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ, ਜਿਸ ਦਾ ਨਾਮ ਹੈਗਾ ਵੀਰਪਾਲ ਕੌਰ, ਪਤਨੀ ਹਰਦੀਪ ਸਿੰਘ, ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਹੈ ਤੇ ਇਹਦਾ ਜਿਹੜਾ